ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਕਰਦੀ ਕਿ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਅੱਜ ਦੇ ਅਪਡੇਟ ਅਮਰੀਕਾ ਦੇ ਬੁਲੇਟਿਨ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 7 ਤਰੀਕ ਆ ਅਤੇ ਦਿਨ ਬੁੱਧਵਾਰ ਆ ਅਤੇ ਸ਼ਾਮ ਦਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਅਪਡੇਟ ਅਮਰੀਕਾ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 408-272-2500। ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਹੁਣ ਤੋਂ ਲਗਭਗ 17 ਮਿੰਟ ਬਾਅਦ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਅਤੇ ਸੈਨੇਟਰ ਕਮਲਾ ਦੇਵੀ ਹੈਰਿਸ ਉਹਨਾਂ ਦੇ ਵਿਚਾਲੇ ਜਿਹੜੀ ਵਾਈਸ ਪ੍ਰੈਜ਼ੀਡੈਂਸ਼ੀਅਲ ਡਿਬੇਟ ਆ ਉਹ ਹੋਣੀ ਹੈਗੀ ਆ। ਸੋ ਆਪਾਂ ਫੇਸਬੁੱਕ ਦੇ ਉੱਤੇ ਲਾਈਵ ਵੀ ਪਾ ਦਾਂਗੇ ਜਿਹੜੇ ਸਰੋਤਿਆਂ ਨੇ ਸੁਣਨੀ ਆ। ਆਲਰੇਡੀ ਸਾਰੀਆਂ ਤਿਆਰੀਆਂ ਹੋ ਗਈਆਂ ਆ। ਫਲੈਕਸੀਪਲੈਕਸ ਦੀ ਆਪਾਂ ਦੇਖਿਆ ਸੀ ਵੀ ਉਹ ਪਲਾਸਟਿਕ ਦਾ ਜਿਹੜਾ ਲੈ ਕੇ ਉਹਨੂੰ ਇਸ਼ੂ ਕਾਫੀ ਵੱਡਾ ਬਣਿਆ ਸੀ ਕਿਉਂਕਿ ਕਮਲਾ ਹੈਰਿਸ ਕਹਿੰਦੇ ਸੀ ਵੀ ਉਹ ਜ਼ਰੂਰੀ ਆ ਤਾਂ ਕਿ ਉਹਦੀ ਜਿਹੜੀ ਆ ਸੇਫਟੀ ਰਹੇ ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਉਹਨਾਂ ਦੇ ਸਟਾਫ ਦੇ 7-8 ਜਿਹੜੇ ਮੇਨ ਬੰਦੇ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਸੀ। ਸੋ ਅੱਜ ਹੁਣ ਤੋਂ ਕੁਛ ਮਿੰਟਾਂ ਬਾਅਦ ਇਹ ਜਿਹੜੀ ਡਿਬੇਟ ਆ ਯੂਨੀਵਰਸਿਟੀ ਆਫ ਯੂਟਾ ਜਿਹੜੀ ਸਾਲਟ ਲੇਕ ਸਿਟੀ ਆ ਉੱਥੇ 9 ਵਜੇ ਈਸਟਰਨ ਟਾਈਮ ਅਤੇ 6 ਵਜੇ ਜਿਹੜਾ ਸਾਡਾ ਕੈਲੀਫੋਰਨੀਆ ਵਾਲਾ ਟਾਈਮ ਉਹ ਸ਼ੁਰੂ ਹੋਊਗੀ। 90 ਮਿੰਟਾਂ ਦੀ ਇਹ ਡਿਬੇਟ ਆ ਹੋਊਗੀ ਜੀ। ਇਸ ਦੇ ਵਿੱਚ ਕਹਿੰਦੇ ਕੋਈ ਵੀ ਕਮਰਸ਼ੀਅਲ ਜਿਹੜੀ ਉਹ ਨਹੀਂ ਲਈ ਜਾਊਗੀ ਅਤੇ ਵੱਖ-ਵੱਖ ਥਾਵਾਂ ਦੇ ਉੱਤੇ ਇਸ ਨੂੰ ਜਿਹੜਾ ਲਾਈਵ ਆ ਉਹ ਜਿਹੜਾ ਕੀਤਾ ਜਾਊਗਾ ਦਿਖਾਇਆ ਜਾਊਗਾ। ਅਤੇ ਡਿਬੇਟ ਦੇ ਵਿੱਚ ਜ਼ਿਆਦਾਤਰ ਆਪਾਂ ਦੇਖਦੇ ਹਾਂ ਵੀ ਖੜੇ ਹੋ ਕੇ ਜਿਹੜਾ ਉਹ ਡਿਬੇਟ ਕੀਤੀ ਜਾਂਦੀ ਹੈ ਪਰ ਇਸ ਵਾਰ ਇਹਨਾਂ ਦੋਨਾਂ ਨੂੰ ਉੱਥੇ ਬੈਠਣ ਦਾ ਕਹਿੰਦੇ ਉਹ ਮੌਕਾ ਹੋਊਗਾ। ਸੀਟ ਜਿਹੜੇ ਉਹ ਕਰਨਗੇ ਅਤੇ ਜਿੱਦਾਂ ਤੁਸੀਂ ਦੱਸਿਆ ਵੀ ਪਲੈਕਸੀ ਗਲਾਸ ਅਤੇ ਡਿਵਾਈਡਰ ਆ ਉਹਨਾਂ ਦੋਨਾਂ ਦੇ ਦਰਮਿਆਨ ਜਿਹੜੇ ਉਹ ਲੱਗੇ ਹੋਣਗੇ। ਉੱਧਰ ਅੱਜ ਜਿਹੜੇ ਵੈਡਨਸਡੇ ਦੀ ਆਫਟਰਨੂਨ ਨੂੰ ਰਾਸ਼ਟਰਪਤੀ ਟਰੰਪ ਮੁੜ ਦੁਬਾਰਾ ਵੈਸਟ ਵਿੰਗ ਵਾਲੇ ਪਾਸੇ ਜਿਹੜੇ ਕੰਮ ਕਰਨ ਦੇ ਲਈ ਵਾਪਸ ਓਵਲ ਆਫਿਸ ਦੇ ਵਿੱਚ ਉਹ ਪਹੁੰਚੇ ਆ ਅਤੇ ਕੱਲ੍ਹ ਜਿੱਦਾਂ ਦੱਸਿਆ ਜਾ ਰਿਹਾ ਸੀ ਵੀ ਉਹਨਾਂ ਦੇ ਉੱਥੇ ਪਹੁੰਚਣ ਦੀਆਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀਗੀਆਂ। ਰਾਸ਼ਟਰਪਤੀ ਟਰੰਪ ਦੇ ਦੁਬਾਰਾ ਕਰੋਨਾ ਵਾਇਰਸ ਟੈਸਟ ਤਾਂ ਜਿਹੜਾ ਉਹ ਨਹੀਂ ਹੋਇਆ, ਨਾ ਹੀ ਵਾਈਟ ਹਾਊਸ ਨੇ ਉਸ ਦੇ ਬਾਰੇ ਜਿਹੜੀ ਕੋਈ ਹੋਰ ਜਾਣਕਾਰੀ ਦਿੱਤੀ ਆ ਵੀ ਮੁੜ ਦੁਬਾਰਾ ਉਹਨਾਂ ਦਾ ਨੈਗੇਟਿਵ ਟੈਸਟ ਆਇਆ ਆ ਜਾਂ ਨਹੀਂ। ਉੱਧਰ ਜਿਹੜਾ ਇਕਨੋਮਿਕ ਰਿਲੀਫ ਏਜੰਡੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕੱਲ੍ਹ ਜਿੱਦਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਅਸੀਂ ਕੋਈ ਨੈਗੋਸੀਏਸ਼ਨ ਹੁਣ ਤੁਹਾਡੇ ਨਾਲ ਜਿਹੜੀ ਉਹ ਨਹੀਂ ਕਰਨੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਟਰਾਈ ਕੀਤੀ ਵੀ ਜੇ ਸਟਿਮੂਲਸ ਅਤੇ ਚੈਕਸ ਨੂੰ ਲੈ ਕੇ ਕਰਨਾ ਚਾਹੁੰਦੇ ਹੋ ਤਾਂ ਉਹ ਮੈਂ ਸਾਈਨ ਕਰ ਦਊਂਗਾ। ਜੇ ਸਮਾਲ ਬਿਜ਼ਨਸਿਸ ਨੂੰ ਉਹਨਾਂ ਨੂੰ ਹੈਲਪ ਕਰਨਾ ਚਾਹੁੰਦੇ ਹੋ ਤਾਂ ਉਹ ਉਸ ਦੇ ਲਈ ਮੈਂ ਜਿਹੜਾ ਸਾਈਨ ਕਰਨ ਨੂੰ ਤਿਆਰ ਹੈਗਾ ਆ। ਅੱਜ ਦੀ ਡਿਬੇਟ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਦਰਮਿਆਨ ਹੋਣਾ ਆ ਉਸ ਦੇ ਵਿੱਚ ਦੇਖਣ ਨੂੰ ਮਿਲੂਗਾ ਵੀ ਇਹਨਾਂ ਦੇ ਜਿਹੜੇ ਕੈਂਪੇਨ ਦੇ ਦੁਆਰਾ ਕਿੰਨਾ ਕੁ ਜ਼ੋਰ ਲੱਗਦਾ ਹੈ, ਕਿਹਦੀ ਫੰਡ ਰੇਜ਼ਿੰਗ ਉਸ ਤੋਂ ਬਾਅਦ 'ਚ ਵੱਧ ਹੁੰਦੀ ਆ, ਕਿਹਦੀ ਘੱਟ ਹੁੰਦੀ ਆ ਅਤੇ ਜਾਂ ਫਿਰ ਜਿਹੜੇ ਪਰਸੈਂਟੇਜ ਪੁਆਇੰਟਸ ਦਾ ਜਿਹੜਾ ਡਿਫਰੈਂਸ ਆ ਉਸ ਦੇ ਵਿੱਚ ਵੱਧ ਹੁੰਦਾ ਆ ਜਾਂ ਨਹੀਂ। ਜੇ ਦੇਖਿਆ ਜਾਵੇ ਤਾਂ ਨਵੇਂ ਆંકੜਿਆਂ ਦੇ ਮੁਤਾਬਕ ਜਿਹੜੇ ਖਾਸ ਕਰਕੇ ਰਿਪਬਲਿਕਨ ਵੋਟਰਸ ਆ ਉਹ ਕਮਲਾ ਹੈਰਿਸ ਨੂੰ ਵੈਰੀ ਲਿਬਰਲ ਦੇ ਵਜੋਂ ਜਿਹੜਾ ਉਹ ਦੇਖਦੇ ਆ ਜਦ ਕਿ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਵੋਟਰਸ ਆ ਉਸ ਨੂੰ ਬਹੁਤਾ ਲਿਬਰਲ ਜਿਹੜਾ ਆ ਉਸ ਨੂੰ ਨਹੀਂ ਜਿਹੜਾ ਉਹ ਦੇਖਿਆ ਜਾਂਦਾ। ਅੱਜ ਰਾਸ਼ਟਰਪਤੀ ਟਰੰਪ ਨੇ ਆਲਰੇਡੀ ਜਿਹੜਾ ਇੱਕ ਟਵੀਟ ਕੀਤਾ ਵੀ ਇਹ ਤਾਂ ਜਿਹੜੇ ਕਰੇਜ਼ੀ ਬਰਨੀ ਸੈਂਡਰਸ ਸੈਨੇਟਰ ਆ ਜਿਸਨੂੰ ਫਾਰ ਲੈਫਟ ਆਖਿਆ ਜਾਂਦਾ ਆ ਕਹਿੰਦੇ ਉਹ ਤੋਂ ਵੀ ਫਾਰ ਫਰਦਰ ਲੈਫਟ ਜਿਹੜੀ ਆ ਇਹ ਕਰੇਜ਼ੀ ਬਰਨੀ ਤੋਂ ਹੈਗੀ ਆ ਅਤੇ ਕਹਿੰਦੇ ਵੀ ਬਾਈਡਨ ਇਹਦੇ ਮੋਹਰੇ ਜਿਹੜਾ 1 ਮਹੀਨਾ ਵੀ ਨਹੀਂ ਟਿਕੂਗਾ ਅਤੇ ਬੇਸਿਕਲੀ ਇਹੀ ਮੁੜ ਕੇ ਸਾਰਾ ਕੁਛ ਜੇ ਰਨ ਕਰੂਗੀ ਜੇ ਇਹਨਾਂ ਦਾ ਟਿਕਟ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਜਿੱਤ ਜਾਂਦੀ ਆ। ਸੋ ਰਾਸ਼ਟਰਪਤੀ ਟਰੰਪ ਨੇ ਇਸ ਤਰੀਕੇ ਦੇ ਨਾਲ ਵੋਟਰਸ ਦੇ ਸਾਹਮਣੇ ਜਿਹੜੀ ਆਪਣੀ ਗੱਲ ਆ ਉਹ ਰੱਖੀ ਹੈਗੀ ਆ।
ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਤੁਸੀਂ ਦੱਸਿਆ, ਸਟਿਮੂਲਸ ਪੈਕੇਜ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਵੀ ਇਹ ਬਹੁਤ ਲੰਮਾ ਸਮਾਂ ਹੋ ਗਿਆ, ਹੁਣ ਇਹਨੂੰ ਬੰਦ ਕਰੋ, ਇਲੈਕਸ਼ਨ ਤੋਂ ਬਾਅਦ ਹੀ ਦੇਖਾਂਗੇ। ਪਰ ਮੁੜ ਕੇ ਫਿਰ ਉਹਨਾਂ ਨੇ ਇਹ ਕਿਹਾ ਸੀ ਵੀ ਜੇ $1200 ਪਰ ਪਰਸਨ ਦੇਣ ਦੀ ਗੱਲ ਹੈਗੀ ਆ, ਉਹਦੇ ਲਈ ਮੈਂ ਕਹਿੰਦੇ ਵੀ ਆਈ ਐਮ ਰੈਡੀ ਟੂ ਸਾਈਨ ਰਾਈਟ ਨਾਓ, ਵੀ ਮੈਂ ਉਹਦੇ ਲਈ ਰੈਡੀ ਹੈਗਾ ਆ। ਸੋ ਉਹਦੇ ਸੰਬੰਧ ਦੇ ਵਿੱਚ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਇਹ ਕਿਹਾ ਭਈ ਹੁਣ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਆਪਣੀ ਗਲਤੀ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਸਵੀਕਾਰ ਲਿਆ ਆ, ਇਸੇ ਕਰਕੇ ਉਹ ਕਹਿ ਰਹੇ ਹੈਗੇ ਆ। ਪਰ ਦੂਸਰੇ ਪਾਸੇ ਟ੍ਰੇਜਰੀ ਸੈਕਟਰੀ ਜਿਹੜੇ ਹੈਗੇ ਸਟੀਵਨ ਮਨੂਚਿਨ, ਉਹਨਾਂ ਨੇ ਵੀ ਜਿਹੜੀ ਕਾਂਗਰਸ ਵੂਮਨ ਨੈਂਸੀ ਪਲੋਸੀ ਆ, ਉਹਨਾਂ ਦੇ ਨਾਲ ਅੱਜ ਸਵੇਰੇ ਗੱਲਬਾਤ ਕੀਤੀ ਸੀ ਵੀ ਜੇ ਕਿਸੇ ਤਰ੍ਹਾਂ ਸਟੈਂਡ ਅਲੋਨ ਬਿੱਲ ਜਿਹੜਾ ਆ $25 ਬਿਲੀਅਨ ਦਾ ਰਿਲੀਫ ਏਅਰਲਾਈਨਸ ਨਾਲ ਹੋ ਸਕਦਾ ਆ। ਸੋ ਉਹਦੇ ਬਾਰੇ ਵੀ ਹਜੇ ਗੱਲਬਾਤ ਚੱਲ ਰਹੀ, ਕਿਉਂਕਿ ਆਪਾਂ ਪਿਛਲੇ ਦਿਨਾਂ 'ਚ ਦੱਸਦੇ ਆਏ ਹਾਂ ਵੀ ਕਿਸ ਤਰ੍ਹਾਂ ਏਅਰਲਾਈਨਸ ਨੂੰ ਜਿਹੜੀ ਸਬਸਿਡੀ ਮਿਲਣੀ ਸੀ ਜਾਂ ਲੋਨ ਜਾਂ ਗ੍ਰਾਂਟ ਮਿਲਣਾ ਸੀ, ਉਹ ਸਤੰਬਰ 30 ਤੱਕ ਪੈਸੇ ਪਿਛਲੀ ਵਾਰੀ ਮਿਲੇ ਸੀ, ਅਤੇ ਫਿਰ ਮੁੜ ਕੇ ਏਅਰਲਾਈਨ ਨੇ ਕਹਿ ਤਾ ਵੀ ਅਸੀਂ ਹੁਣ ਬੰਦੇ ਜਿਹੜੇ ਆ ਲੇ ਆਫ ਕਰਨ ਜਾ ਰਹੇ ਹੈਗੇ ਆ। ਜੀ ਉਧਰ ਅੱਜ ਫੇਸਬੁੱਕ ਨੇ ਅੱਜ ਇਹ ਆਖਿਆ ਵੀ ਕਹਿੰਦੇ ਵੀ 3 ਨਵੰਬਰ ਦੀਆਂ ਪੋਲਸ ਹੋਣ ਤੋਂ ਬਾਅਦ ਦੇ ਵਿੱਚ ਉਹ ਸਾਰੀਆਂ ਪੋਲੀਟੀਕਲ ਐਡਸ ਆ ਉਹਨਾਂ ਨੂੰ ਕੁਛ ਚਿਰ ਦੇ ਲਈ ਜਿਹੜੇ ਆ ਉਹ ਰੋਕਣਗੇ। ਉਹਨਾਂ ਨੇ ਇਹ ਫੈਸਲਾ ਕਹਿੰਦੇ ਇਸ ਕਰਕੇ ਕਹਿੰਦੇ ਵੀ ਉਹ ਲੈ ਰਹੇ ਆ ਵੀ ਕਨਫਿਊਜ਼ਨ, ਮਿਸ ਇਨਫੋਰਮੇਸ਼ਨ ਤੇ ਅਬਿਊਜ਼ ਜਿਹੜਾ ਆ ਉਹਨਾਂ ਦੀ ਸਰਵਿਸਿਜ਼ ਦਾ ਉਹਨਾਂ ਦਿਨਾਂ ਤੋਂ ਬਾਅਦ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਬਾਅਦ 'ਚ ਨਾ ਹੋਵੇ। ਚਾਹੀਦਾ ਤਾਂ ਇੱਦਾਂ ਸੀਗਾ ਵੀ ਇਹਨਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਉਹ ਕੀਤਾ ਜਾਂਦਾ, ਵੀ ਉਹ ਰੋਕਿਆ ਜਾਂਦਾ, ਕਿਉਂਕਿ ਆਪਾਂ ਦੇਖਦੇ ਹਾਂ ਵੀ ਰਾਸ਼ਟਰਪਤੀ ਟਰੰਪ ਨੇ ਪੋਲ ਵਾਚਰਸ ਵਾਲਾ ਨਵਾਂ ਕੰਮ ਜਿਹੜਾ ਉਹ ਸ਼ੁਰੂ ਕੀਤਾ ਆ। ਉਧਰ ਇਹਨਾਂ ਦੇ ਮੁੰਡੇ ਨੇ ਕਿਹਾ ਵੀ ਪਿਛਲੇ ਮਹੀਨੇ ਇੱਕ ਐਡ ਇਸਨੇ ਏਅਰ ਕੀਤੀ, ਕਹਿੰਦੇ ਵੀ ਡਿਫੈਂਡ ਯੂਅਰ ਬੈਲਟ ਤੇ ਆਰਮੀ ਨੂੰ ਜਿਹੜਾ ਉਹ ਤੁਸੀਂ ਜੁਆਇਨ ਕਰੋ, ਉਹ ਜਿਹੜੇ ਪੋਲਸ ਨੂੰ ਪ੍ਰੋਟੈਕਟ ਜਿਹੜੀ ਉਹ ਕਰਨਾ ਚਾਹੁੰਦੀ ਹੈਗੀ ਆ। ਸੋ ਇਹ ਹੁਣ ਦੇਖਦੇ ਆ ਕੀ ਹੋਊਗਾ। ਫੇਸਬੁੱਕ ਨੇ ਕਿਹਾ ਵੀ ਅਜਿਹੀਆਂ ਸਾਰੀਆਂ ਪੋਸਟ ਆ ਉਹਨਾਂ ਨੂੰ ਉਹ ਨਹੀਂ ਆਉਣ ਦੇਣਗੇ। ਉਧਰ ਰਾਸ਼ਟਰਪਤੀ ਟਰੰਪ ਦੇ ਟਵਿੱਟਰ ਹੈਂਡਲ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਗਲਤ ਇਨਫੋਰਮੇਸ਼ਨ ਫੈਲਾਉਣ ਕਰਕੇ ਉਹਨਾਂ ਦੀਆਂ ਜਿਹੜੀਆਂ ਪੋਸਟ ਆ ਉਹਨਾਂ ਨੂੰ ਉੱਥੋਂ ਹਾਈਡ ਕੀਤਾ ਗਿਆ, ਛੁਪਾ ਦਿੱਤਾ ਗਿਆ ਸੀਗਾ। ਜੀ ਅਗਲੀ ਖਬਰ ਇੱਕ ਪੋਸਟਲ ਵਰਕਰ ਦੇ ਸੰਬੰਧ ਦੇ ਵਿੱਚ ਆ ਰਹੀ ਆ। ਪੋਸਟ ਆਫਿਸ ਜਿਹੜੇ ਕੰਮ ਕਰਦੇ ਨਿਊ ਜਰਸੀ ਦੇ ਵਿੱਚ ਇੱਕ ਨਿਕੋਲਸ ਨਾਮ ਦੇ ਬੰਦੇ ਨੂੰ ਜਿਹੜਾ ਆ ਚਾਰਜ ਕੀਤਾ ਗਿਆ। ਕਹਿੰਦੇ ਵੀ ਉਸਨੇ 100 ਤੋਂ ਵੱਧ ਜਿਹੜੇ ਇਲੈਕਸ਼ਨ ਦੇ ਬੈਲਟਸ ਆ ਉਹਨਾਂ ਨੂੰ ਡੰਪ ਕਰ ਦਿੱਤਾ ਸੀ। 99 ਦੇ ਕਰੀਬ ਦੱਸੇ ਗਏ ਆ US ਅਟਾਰਨੀ ਆਫਿਸ ਵੱਲੋਂ। ਨਿਕੋਲਸ ਨਾਮ ਦਾ 26 ਸਾਲਾਂ ਦਾ ਇਹ ਜਿਹੜਾ ਬੰਦਾ ਆ ਕੇਰਨੀ ਏਰੀਏ 'ਚ ਰਹਿੰਦਾ ਆ, ਅਤੇ ਇਸ ਨੂੰ 1 ਕਾਊਂਟ ਆਫ ਡਿਲੇ, ਸਕਰੀਸ਼ਨ, ਡਿਟੈਂਸ਼ਨ ਆਫ ਮੇਲ ਅਤੇ 1 ਕਾਊਂਟ ਆਫ ਅਬਸਟਰਕਸ਼ਨ ਆਫ ਮੇਲ ਲਈ ਚਾਰਜ ਕੀਤਾ ਗਿਆ। ਕਹਿੰਦੇ ਅਕਤੂਬਰ 2 ਤੋਂ ਲੈ ਕੇ 5 ਤੱਕ 99 ਇਸ ਨੇ ਜਿਹੜੇ ਇਲੈਕਸ਼ਨ ਬੈਲਟਸ ਆ ਜਿਨ੍ਹਾਂ ਨੂੰ ਦੇਣੇ ਸੀ ਉਹ ਡੰਪ ਕਰ ਦਿੱਤੇ ਕਿਤੇ, ਅਤੇ ਉਸ ਤੋਂ ਬਿਨਾਂ ਕੈਂਪੇਨ ਦੇ ਜਿਹੜੇ ਫਲਾਇਰ ਸੀਗੇ ਲੋਕਲ ਇਲੈਕਸ਼ਨ ਦੇ ਲਈ ਉਹ ਵੀ ਜਿਹੜੇ ਆ ਗਰਬੇਜ ਦੇ ਵਿੱਚ ਸਿੱਟ ਦਿੱਤੇ। ਸੋ ਉਸ ਨੂੰ ਕਹਿੰਦੇ ਵੀ $2.5 ਲੱਖ ਦਾ ਜਿਹੜਾ ਆ ਫਾਈਨ ਹੋ ਸਕਦਾ। $25,000 ਦਾ ਉਹਦਾ ਜਿਹੜਾ ਬੌਂਡ ਆ US ਡਿਸਟ੍ਰਿਕਟ ਜੱਜ ਕੈਥੀ ਵਾਲਡਨ ਨੇ ਰੱਖਿਆ ਹੈਗਾ। ਜੀ ਉਧਰ ਅੱਜ ਰਾਸ਼ਟਰਪਤੀ ਟਰੰਪ ਨੇ ਸੁਪਰੀਮ ਕੋਰਟ ਦੇ ਮੋਹਰੇ ਦਰਖਾਸਤ ਲਾਈ ਆ ਵੀ ਜਿਹੜਾ 2020 ਦਾ ਸੈਂਸਸ ਆ ਉਸ ਨੂੰ ਜਲਦ ਖਤਮ ਕੀਤਾ ਜਾਵੇ। ਆਲਰੇਡੀ ਸੈਂਸਸ ਮਰਦਮਸ਼ੁਮਾਰੀ ਦਾ ਅਖੀਰਲਾ ਮਹੀਨਾ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਚੱਲ ਰਿਹਾ ਆ। ਇਹਨਾਂ ਦੇ ਆਪਣੇ ਜਿਹੜੇ ਸੀਗੇ ਕਮਿਸ਼ਨਰ ਇੱਕ ਹਿਸਾਬ ਦੇ ਨਾਲ ਉਹ ਕਹਿੰਦੇ ਸੀ ਵੀ 5 ਅਕਤੂਬਰ ਤੱਕ ਹੀ ਜਿਹੜਾ ਲਵਾਂਗੇ, ਪਰ ਅਜੇ ਵੀ ਜਿਹੜੀ ਮਰਦਮਸ਼ੁਮਾਰੀ ਉਹ ਲਈ ਜਾ ਰਹੀ ਸੀ, ਕਿਉਂਕਿ ਇੱਕ ਫੈਡਰਲ ਅਦਾਲਤ ਨੇ ਆਖਿਆ ਸੀਗਾ ਵੀ ਤੁਸੀਂ 31 ਅਕਤੂਬਰ ਤੱਕ ਇਸ ਨੂੰ ਕਰ ਸਕਦੇ ਹੈਗੇ ਆ, ਗਿਣਤੀ ਕੀਤੀ ਜਾ ਸਕਦੀ ਆ। ਸੋ ਹੁਣ ਸੁਪਰੀਮ ਕੋਰਟ ਦੇ ਉੱਤੇ ਹੋਊਗਾ ਜੇ ਉਹ ਲੈਂਦੇ ਨੇ ਇਸ ਦੀ ਸੁਣਵਾਈ ਤਾਂ ਉਸ ਦੇ ਉੱਤੇ ਕੀ ਫੈਸਲਾ ਸੁਣਾਇਆ ਜਾਂਦਾ ਆ। ਇੱਕ ਕਹਿੰਦੇ ਐਮਰਜੈਂਸੀ ਰਿਕੁਐਸਟ ਜਿਹੜੀ ਐਕਟਿੰਗ ਸੋਲਿਸਿਟਰ ਜਨਰਲ ਜਿਹੜੇ ਜੈਫਰੀ ਵਾਲ ਆ ਉਹਨਾਂ ਦੇ ਦੁਆਰਾ ਜਿਹੜੀ ਆ ਉਹ ਪਾਈ ਗਈ ਹੈਗੀ ਆ ਵੀ ਸੈਂਸਸ ਬਿਊਰੋ ਜਿਹੜਾ ਆ ਉਹ ਆਪਣਾ ਕੰਮਕਾਜ ਇਸ ਨੂੰ ਜਿਹੜਾ ਇਕੱਠਿਆਂ ਕਰਨ ਦੇ ਲਈ, ਮਰਦਮਸ਼ੁਮਾਰੀ ਕਰਨ ਦੇ ਲਈ ਉਸ ਦੇ ਫੀਲਡ ਆਪਰੇਸ਼ਨ ਆ ਉਸ ਨੂੰ ਰੈਪ ਅਪ ਕਰੇ। ਇਸ ਨੂੰ ਲੈ ਕੇ ਸੈਂਸਸ ਬਿਊਰੋ ਤੇ ਇਸ ਦੇ ਮਰਦਮਸ਼ੁਮਾਰੀ ਦੇ ਹੱਕ ਵਾਲੇ ਲੋਕ ਕਹਿ ਰਹੇ ਨੇ ਵੀ ਇਹਦੇ ਕਰਕੇ ਕਾਫੀ ਇਨਐਕੂਰੇਸੀਜ਼ ਜਿਹੜੀਆਂ ਆ ਉਹ ਰਹਿ ਸਕਦੀਆਂ ਆ। ਮਰਦਮਸ਼ੁਮਾਰੀ ਦੇ ਉੱਤੇ ਕਾਫੀ ਭੈੜਾ ਪ੍ਰਭਾਵ ਜਿਹੜਾ ਆ ਉਹ COVID-19 ਦੇ ਕਰਕੇ ਜਿਹੜਾ ਉਹ ਪਿਆ ਆ। ਤੇ ਆਪਾਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਜਿਹੜਾ ਕਾਊਂਟ ਆ ਉਹ ਸਹੀ ਤਰੀਕੇ ਦੇ ਨਾਲ ਜਿੰਨਾ ਹੋਣਾ ਚਾਹੀਦਾ ਸੀ ਉਸ ਪੱਧਰ ਤੱਕ ਜਿਹੜਾ ਉਹ ਨਹੀਂ ਹੋ ਸਕਿਆ।
ਗਵਰਨਰ ਗੈਬਨ ਨਿਊਸਮ ਜਿਹੜੇ ਕੈਲੀਫੋਰਨੀਆ ਦੇ ਆ, ਉਹਨਾਂ ਨੇ ਅੱਜ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ, ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਹੋਰ ਜਿਹੜੀ ਲੈਂਡ ਤੇ ਕੋਸਟਲ ਵਾਟਰਸ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦਾ ਜਿਹੜਾ ਆਰਡਰ ਆ ਇਹ ਪਾਸ ਕੀਤਾ ਗਿਆ। ਉਹ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਆਰਡਰਸ ਆ ਲਗਭਗ 38 ਨੇਸ਼ਨਸ ਜਿਹੜੀਆਂ ਦੁਨੀਆ ਦੀਆਂ ਹੈਗੀਆਂ ਉਹਨਾਂ ਨੇ ਆਲਰੇਡੀ ਪਾਸ ਕੀਤੇ ਹੋਏ ਹੈਗੇ ਆ। ਕੈਲੀਫੋਰਨੀਆ ਦੁਨੀਆ ਦੀ 5ਵੀਂ ਲਾਰਜੈਸਟ ਇਕੋਨਮੀ ਹੈਗੀ ਆ, ਅਤੇ ਉਹ ਕਹਿੰਦੇ ਆ ਵੀ ਸਾਡਾ ਇਹ ਇੱਕ ਤਰ੍ਹਾਂ ਦੇ ਨਾਲ ਵਾਅਦਾ ਆ ਵੀ ਸੰਨ 2030 ਤੱਕ 30% ਜਿਹੜੀ ਸਟੇਟ ਦੀ ਲੈਂਡ ਅਤੇ ਕੋਸਟਲ ਵਾਟਰਸ ਆ ਉਹਨਾਂ ਨੂੰ ਜਿਹੜਾ ਕੰਜ਼ਰਵ ਕੀਤਾ ਜਾਵੇ। ਜੀ, ਅਗਲੀਆਂ ਜਿਹੜੀਆਂ ਹਰਜੋਸੀ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਰਾਸ਼ਟਰਪਤੀ ਟਰੰਪ ਨੇ ਜਿਹੜੀ ਦਵਾਈ ਉਹਨਾਂ ਨੂੰ ਦਿੱਤੀ ਗਈ ਸੀ ਕਰੋਨਾ ਵਾਇਰਸ ਦੇ ਇਲਾਜ ਦੇ ਲਈ, ਉਸ ਨੂੰ ਇੱਕ ਹਿਸਾਬ ਦੇ ਨਾਲ ਕਿਹਾ ਵੀ ਇਹ ਇਸ ਦਾ ਇਲਾਜ ਹੀ ਆ, ਇਹ ਇਸ ਦਾ ਕਿਉਰ ਆ। ਉਹਨਾਂ ਨੇ ਅੱਜ ਕਿਹਾ ਵੀ ਜਿਹੜੀ ਇੱਕ ਦਵਾਈ ਮੈਨੂੰ ਦਿੱਤੀ ਗਈ, ਜਦ ਮੈਂ ਹਸਪਤਾਲ ਦੇ ਵਿੱਚ ਗਿਆ ਉਦੋਂ ਮੈਂ ਫੀਲ ਗੁੱਡ ਨਹੀਂ ਸੀ ਕਰ ਰਿਹਾ, ਪਰ ਜਿੱਦਾਂ ਹੀ ਮੈਂ ਉੱਥੇ ਗਿਆ ਮੈਨੂੰ ਡਾਕਟਰਾਂ ਨੇ ਉਹ ਗੋਲੀ ਜਿਹੜੀ ਉਹ ਦਿੱਤੀ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਬਿਲਕੁਲ ਠੀਕ ਹੋ ਗਿਆ। ਤੇ ਕਹਿੰਦੇ ਵੀ ਮੈਂ ਪਹਿਲੋਂ ਵਾਂਗੂ ਤੇ ਇਨਫੈਕਟ 20 ਸਾਲ ਵਾਂਗੂ ਜਵਾਨ ਜਿਹੜਾ ਆ ਹੋਰ ਆਪਣੇ ਆਪ ਨੂੰ ਮਹਿਸੂਸ ਜਿਹੜਾ ਉਹ ਕਰ ਰਿਹਾ ਆ। ਤੇ ਕਹਿੰਦੇ ਵੀ ਮੈਂ ਇਸ ਨੂੰ ਇੱਕ ਹਿਸਾਬ ਦੇ ਨਾਲ ਕਿਉਰ ਹੀ ਜਿਹੜਾ ਉਹ ਮੰਨਦਾ ਹੈਗਾ ਆ। ਸੋ ਇੱਕ ਵੀਡੀਓ ਜਿਹੜੀ ਆ ਰਾਸ਼ਟਰਪਤੀ ਟਰੰਪ ਨੇ ਜਿਹੜੀ ਉਹ ਰਿਲੀਜ਼ ਕੀਤੀ ਆ ਤੇ ਉਹਨਾਂ ਨੇ ਇਹ ਕਿਹਾ ਵੀ ਹੀ ਫੈਲਟ ਪਰਫੈਕਟ ਆਫਟਰ ਟੇਕਿੰਗ ਦਾ ਡਰੱਗ, ਜਿਹੜੀ ਰੈਗਨੇਰੋਨ ਕੰਪਨੀ ਆ ਉਹਨਾਂ ਦੇ ਦੁਆਰਾ ਜਿਹੜੀ ਉਹ ਬਣਾਈ ਗਈ ਹੈਗੀ ਆ। ਸੋ 5 ਮਿੰਟ ਦੀ ਵੀਡੀਓ ਰਾਸ਼ਟਰਪਤੀ ਟਰੰਪ ਨੇ ਓਵਲ ਆਫਿਸ ਦੇ ਬਾਹਰ ਖੜ ਕੇ ਜਿਹੜੀ ਬਣਾਈ ਆ, ਜਿਸ ਨੂੰ ਅੱਜ ਜਿਹੜਾ ਆ ਉਹ ਰਿਲੀਜ਼ ਕੀਤਾ ਗਿਆ ਆ ਤੇ ਉਹਨਾਂ ਨੇ ਕਿਹਾ ਵੀ ਮੈਂ ਬਿਲਕੁਲ ਪਰਫੈਕਟ ਜਿਹੜਾ ਆ ਉਹ ਮਹਿਸੂਸ ਕਰ ਰਿਹਾ ਹੈਗਾ। ਜੀ, ਅਗਲੀ ਖਬਰ ਜਿਹੜੀ ਕੀਨੀਆ ਤੋਂ ਆ ਰਹੀ ਹੈ। ਕੀਨੀਆ ਦੇ ਵਿੱਚ ਉੱਥੇ ਦੀ ਇੱਕ ਕੋਰਟ ਨੇ 2 ਲੋਕਾਂ ਨੂੰ ਜਿਹੜਾ ਆ ਗਿਲਟੀ ਚਾਰਜ ਕੀਤਾ ਆ। ਇਹ ਸਰੋਤਿਆਂ ਨੂੰ ਯਾਦ ਹੋਊਗਾ ਸੰਨ 2013 ਦੇ ਵਿੱਚ ਕੀਨੀਆ ਦੇ ਵਿੱਚ ਇੱਕ ਬਹੁਤ ਹੀ ਵੱਡਾ ਉੱਥੇ ਦਾ ਸ਼ਾਪਿੰਗ ਮਾਲ ਆ, ਵੈਸਟ ਗੇਟ ਸ਼ਾਪਿੰਗ ਮਾਲ, ਜਿੱਥੇ ਮਾਸ ਸ਼ੂਟਿੰਗ ਹੋਈ ਸੀ। ਦਰਜਨਾਂ ਹੀ ਲੋਕਾਂ ਨੂੰ ਜਿਹੜਾ ਮੌਕੇ ਦੇ ਉੱਤੇ ਜਿਹੜਾ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਸੀ, ਕਿਉਂਕਿ ਕੁਛ ਅੱਤਵਾਦੀਆਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ। ਉਹਦੇ ਸੰਬੰਧ ਦੇ ਵਿੱਚ 2 ਜਾਣਿਆਂ ਨੂੰ ਟੈਰਰਿਜ਼ਮ ਚਾਰਜਸ ਦੇ ਉੱਤੇ ਉਹਨਾਂ ਨੇ ਚਾਰਜ ਕੀਤਾ ਹੈਗਾ। ਨਰੋਬੀ ਦੇ ਚੀਫ ਮੈਜਿਸਟਰੇਟ ਫਰਾਂਸਿਸ ਇੰਡਿਆਲਨੇ ਦੇ ਮੁਤਾਬਕ, ਅਤੇ ਜਿਹੜੇ 2 ਗਿਲਟੀ ਮੈਨ ਆ ਮੁਹੰਮਦ ਅਹਿਮਦ ਆਬਦੀ ਅਤੇ ਹੁਸੈਨ ਹਸਨ ਮੁਸਤਫਾ ਨੂੰ ਚਾਰਜ ਕੀਤਾ ਗਿਆ, ਅਤੇ ਤੀਜਾ ਬੰਦਾ ਜਿਹੜਾ ਆ ਉਸ ਨੂੰ ਛੱਡ ਦਿੱਤਾ ਗਿਆ। ਉਹਦਾ ਕੋਈ ਜਿਹੜਾ ਆ ਸੋਲਿਡ ਪ੍ਰੂਫ ਨਹੀਂ ਸੀ ਇਨਵੋਲਵਮੈਂਟ ਦਾ। ਜੀ, ਅਗਲੀ ਗੱਲ ਕਰਦੇ ਜਾਈਏ। ਡੈਰਿਕ ਚੌਬਿਨ, ਉਹ ਪੁਲਿਸ ਅਫਸਰ ਮਿਨੀਐਪੋਲਿਸ ਦਾ ਜਿਸ ਨੇ ਜਾਰਜ ਫਲੋਇਡ ਦੇ ਧੌਣ ਦੇ ਉੱਤੇ ਗੋਡਾ ਰੱਖ ਕੇ ਉਸ ਦਾ ਕਤਲ ਕੀਤਾ ਸੀਗਾ, ਇਹ ਜਿਹੜੇ ਚਾਰਜਿਸ ਬਾਅਦ ਦੇ ਵਿੱਚ ਉਸ ਦੇ ਉੱਤੇ ਲਾਏ ਗਏ ਹੈਗੇ ਆ। ਅੱਜ ਕਹਿੰਦੇ ਵੀ ਉਸਨੇ ਬੌਂਡ ਜਿਹੜਾ ਪੋਸਟ ਕਰਕੇ ਹਾਲ ਦੀ ਘੜੀ ਜਿਹੜਾ ਉਹ ਜੇਲ੍ਹ ਤੋਂ ਬਾਹਰ ਹੋਇਆ ਆ। ਸਟੇਟ ਦੇ ਕਰੈਕਸ਼ਨਲ ਰੈਕਰਡ ਜਿਹੜੇ ਉਹ ਦਰਸਾ ਰਹੇ ਨੇ ਵੀ ਜਿਹੜਾ ਡੈਰਿਕ ਚੌਬਿਨ ਆ ਉਸ ਨੂੰ ਪ੍ਰਿਜ਼ਨ ਫੈਸਿਲਿਟੀ ਓਕ ਪਾਰਕ ਹਾਈਟਸ ਮਿਨੀਸੋਟਾ ਤੋਂ ਜਿਹੜਾ ਉਹ ਛੱਡ ਦਿੱਤਾ ਗਿਆ ਸੀਗਾ। ਇਸ ਨੂੰ ਮਈ ਮਹੀਨੇ ਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ। ਸੋ ਇਸ ਤੋਂ ਬਾਅਦ ਦੇ ਵਿੱਚ ਕਈ ਜਿਹੜੇ ਥਾਵਾਂ ਦੇ ਉੱਤੇ ਕਿਹਾ ਜਾ ਰਿਹਾ ਹੈ ਵੀ ਨੈਸ਼ਨਲ ਗਾਰਡਸ ਆ ਉਹ ਐਕਟੀਵੇਟ ਕੀਤੇ ਗਏ ਆ, ਵੀ ਹੋ ਸਕਦਾ ਵੀ ਲੋਕ ਜਿਹੜੇ ਆ ਇਸ ਦੀ ਬੌਂਡ ਪੋਸਟ ਕਰਕੇ ਇਸ ਨੂੰ ਬਾਹਰ ਆਉਣ ਦੇ ਕਰਕੇ ਜਿਹੜਾ ਲੋਕ ਪ੍ਰੋਟੈਸਟ ਜਿਹੜਾ ਆ ਉਹ ਕਰ ਸਕਦੇ ਨੇ। ਜੀ, ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ, ਜਿੱਥੇ ਕਿ ਉੱਥੇ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਉਹਨਾਂ ਦੀ 1 ਸਾਲ ਦੀ ਜਿਹੜੀ ਐਨੀਵਰਸਰੀ ਆ, 1 ਸਾਲ ਪਹਿਲਾਂ ਲਗਭਗ 1 ਸਾਲ ਪਹਿਲਾਂ ਉਹਨਾਂ ਨੂੰ ਜਿਹੜਾ ਜੌਬ ਦੇ ਉੱਤੇ ਸੀਗੇ ਜਦੋਂ ਇੱਕ ਬੰਦੇ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸੋ ਉਹਨਾਂ ਦੇ ਸੰਬੰਧ ਦੇ ਵਿੱਚ ਇੱਕ ਜਿਹੜਾ ਉੱਥੇ ਦਾ ਹਾਈਵੇ ਆ ਉਸ ਦਾ ਨਾਂ ਜਿਹੜਾ ਆ ਚੇਂਜ ਕਰਕੇ ਜਿਹੜਾ ਆ ਡਿਪਟੀ ਸ਼ੈਰਿਫ ਸੰਦੀਪ ਧਾਲੀਵਾਲ ਹਾਈਵੇ ਰੱਖਿਆ ਗਿਆ ਹੈਗਾ। ਜੀ ਬਿਲਕੁਲ। ਸੋ ਉਹਨਾਂ ਦੇ ਨਾਮ ਦੇ ਉੱਤੇ ਆਲਰੇਡੀ ਉੱਥੇ ਇੱਕ USPS ਯੂਨਾਈਟਿਡ ਸਟੇਟ ਪੋਸਟਲ ਸਰਵਿਸ ਦੀ ਜਿਹੜੀ ਬਿਲਡਿੰਗ ਦਾ ਨਾਮ ਵੀ ਜਿਹੜਾ ਆ ਉਹ ਰੱਖਿਆ ਜਾ ਚੁੱਕਾ ਹੋਇਆ ਆ। ਸੋ ਮਰਨ ਉਪਰੰਤ ਜਿਹੜੀ ਆ ਉਹਨਾਂ ਨੂੰ ਸ਼ਰਧਾਂਜਲੀ ਇਸ ਤਰੀਕੇ ਦੇ ਨਾਲ ਜਿਹੜੀ ਉਹ ਭੇਂਟ ਕੀਤੀ ਜਾ ਰਹੀ ਹੈਗੀ ਆ। ਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਦੱਸ ਜਾਈਏ 25 ਅਗਸਤ 2019 ਦੇ ਵਿੱਚ ਗ੍ਰੈਚਨ ਟੈਲੀ ਪਾਰਕ ਦੇ ਵਿੱਚ ਟ੍ਰੇਸੀ ਦੇ ਵਿੱਚ ਪਰਮਜੀਤ ਸਿੰਘ ਹੁਣਾਂ ਨੂੰ ਸਟੈਬ ਕਰਕੇ ਇੱਕ ਬਜ਼ੁਰਗ ਜਿਹੜੇ ਆਪਣੇ ਸਿੱਖ ਸੀਗੇ ਬਜ਼ੁਰਗ, ਉਹਨਾਂ ਨੂੰ ਸਟੈਬ ਕਰਕੇ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀਗਾ। ਉਸ ਜਿਹੜਾ ਜੀ ਮਾਮਲੇ ਦੇ ਵਿੱਚ ਜਿਸ ਬੰਦੇ ਦੇ ਉੱਤੇ ਦੋਸ਼ ਆਇਦ ਕੀਤੇ ਗਏ ਸੀਗੇ
ਉਹ ਲਾਏ ਗਏ ਸੀਗੇ ਤੇ ਉਹਨਾਂ ਨੂੰ ਜਿਹੜਾ ਕਹਿੰਦੇ ਵੀ ਉਸ ਚਾਰजेस ਨੂੰ ਜਿਹੜਾ ਹਟਾ ਦਿੱਤਾ ਗਿਆ ਆ। ਚਾਰजेस ਇੱਕ ਹਿਸਾਬ ਦੇ ਨਾਲ ਲਾ ਦਿੱਤੇ ਗਏ ਆ। ਕਹਿੰਦੇ ਆਪਣੇ ਰੂਟੀਨ ਈਵਨਿੰਗ ਵਾਕ ਦੇ ਉੱਤੇ ਪਰਮਜੀਤ ਸਿੰਘ ਜਿਹੜੇ ਉਹ ਜਾ ਰਹੇ ਸੀਗੇ, ਪਰ ਸੈਨ ਮਕੀਨ ਕਾਊਂਟੀ ਡਿਸਟ੍ਰਿਕਟ ਆਫਿਸ ਨੇ ਜਿਹੜਾ ਉਹ ਦੱਸਿਆ ਵੀ ਉੱਥੋਂ ਦੇ ਜਿਹੜੇ ਜੱਜ ਦੇ ਮੂਹਰੇ ਕੇਸ ਚੱਲ ਰਿਹਾ ਸੀਗਾ, ਐਂਥਨੀ ਕ੍ਰੀਟਰ ਰੋਡਸ ਨਾਂ ਦਾ ਜਿਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ 64 ਸਾਲਾਂ ਦੇ ਪਰਮਜੀਤ ਸਿੰਘ ਦੇ ਕਤਲ ਦੇ ਵਿੱਚ, ਉਸ ਦੇ ਉੱਤੋਂ ਜਿਹੜੇ ਚਾਰजेस ਆ ਉਹ ਲਾ ਦਿੱਤੇ ਗਏ ਨੇ ਕਿਉਂਕਿ ਵੀ ਕਹਿੰਦੇ ਇਨਫ ਐਵੀਡੈਂਸ ਜਿਹੜਾ ਆ ਉਹ ਨਹੀਂ ਸੀਗਾ। ਡਿਸਟ੍ਰਿਕਟ ਅਟਰਨੀ ਵਾਲੇ ਚਾਰजेस ਲਾਏ ਰੱਖਣਾ ਚਾਹੁੰਦੇ ਸੀਗੇ, ਪਰ ਅਦਾਲਤ ਮੂਹਰੇ ਕਿਤੇ ਨਾ ਕਿਤੇ ਇਹ ਜਿਹੜੇ ਸਬੂਤ ਕਹਿੰਦੇ ਉਹ ਪੇਸ਼ ਨਹੀਂ ਜਿਹੜੇ ਕਰ ਸਕੇ। ਕਹਿੰਦੇ ਵੀ ਅਸੀਂ ਬਹੁਤ ਡਿਸਅਪੁਆਇੰਟਡ ਜਿਹੜੇ ਉਹ ਹੈਗੇ ਆ ਤੇ ਕਹਿੰਦੇ ਵੀ ਡਿਸਪੋਜ਼ ਕਰ ਦਿੱਤੇ ਗਏ ਨੇ ਇਹ ਜਿਹੜੇ ਕ੍ਰੀਟਰ ਰੋਡਸ ਦੇ ਉੱਤੇ ਜਿਹੜੇ ਮਰਡਰ ਚਾਰजेस ਸੀਗੇ। ਪਰਮਜੀਤ ਸਿੰਘ ਉਹਨਾਂ ਦਾ ਜਿਹੜਾ ਕਤਲ ਆ ਉਹ ਉਹਨਾਂ ਦੀ ਈਵਨਿੰਗ ਵਾਕ ਦੇ ਦੌਰਾਨ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜੀ ਇਹ ਗੱਲ ਉਸ ਟਾਈਮ ਦੇ ਉੱਤੇ ਘਟਨਾ ਵਾਪਰੀ ਆ ਤੇ ਉਸ ਤੋਂ ਵੀ ਮਾੜੀ ਗੱਲ ਇਹ ਵਾਪਰੀ ਆ ਵੀ ਇੱਥੇ ਆ ਕੇ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਜਸਟਿਸ ਦਾ ਇਨਸਾਫ ਆ ਉਹ ਨਹੀਂ ਜਿਹੜਾ ਉਹ ਮਿਲਿਆ। ਸੋ ਆਈ ਥਿੰਕ ਇਸ ਦੇ ਪ੍ਰਤੀ ਜਿਹੜੇ ਵੀ ਲੋਕ ਖਾਸ ਕਰਕੇ ਟ੍ਰੇਸੀ ਦੇ ਵਿੱਚ ਉਸ ਦੇ ਇਰਦ ਗਿਰਦ ਰਹਿੰਦੇ ਨੇ, ਜਿਹੜੇ ਵੀ ਉੱਥੇ ਲੋਕਾਂ ਦੇ ਡਿਸਟ੍ਰਿਕਟ ਅਟਰਨੀ ਦੇ ਪੁਲਿਸ ਵਾਲਿਆਂ ਦੇ ਕਰੀਬ ਨੇ, ਉਹਨਾਂ ਨੂੰ ਇਹਨਾਂ ਸਾਰਿਆਂ ਦੇ ਉੱਤੇ ਪ੍ਰੈਸ਼ਰ ਪਾਉਣ ਦੀ ਜ਼ਰੂਰਤ ਹੈਗੀ ਆ ਵੀ ਇੱਦਾਂ ਕਿੱਦਾਂ ਕਿਸੇ ਨੂੰ ਕਤਲ ਕਰਕੇ ਮਾਰਨ ਵਾਲਾ ਬੰਦਾ ਹੈ ਉਸ ਦੇ ਉੱਤੇ ਦੋਸ਼ ਜਿਹੜੇ ਆ ਉਹ ਕਿਉਂ ਜਿਹੜੇ ਡਿਸਪੋਜ਼ ਜਿਹੜੇ ਉਹ ਹੋ ਗਏ ਨੇ। ਜੀ ਬਿਲਕੁਲ। ਸੋ ਹੁਣ ਅੱਜ ਕੱਲ੍ਹ ਇਲੈਕਸ਼ਨਾਂ ਹੋਣੀਆਂ, ਬਹੁਤ ਸਾਰੇ ਕੈਂਡੀਡੇਟ ਆ, ਕੋਈ ਮੇਅਰ ਦੇ ਲਈ, ਕੋਈ ਸਿਟੀ ਕੌਂਸਲ ਦੇ ਲਈ, ਸਟੇਟ ਅਸੈਂਬਲੀ, ਕਾਂਗਰਸਮੈਨ, ਸੈਨੇਟਰ, ਸਾਰਿਆਂ ਨੂੰ ਜਦੋਂ ਤੁਹਾਡੇ ਕੋਲ ਫੰਡ ਰੇਜ਼ਿੰਗ ਲਈ ਆਉਂਦੇ ਆ ਜਾਂ ਗੱਲਬਾਤ ਕਰਦੇ ਜਾਂ ਉਹਨਾਂ ਦਾ ਫੋਨ ਆਉਂਦਾ ਤਾਂ ਇਹ ਤੁਹਾਨੂੰ ਗੱਲਬਾਤ ਕਰਨੀ ਚਾਹੀਦੀ ਆ ਵੀ ਭਾਈ ਸਾਡਾ ਬਜ਼ੁਰਗ ਨਾਲ ਇੱਦਾਂ ਹੋਈ ਆ ਅਤੇ ਉਹ ਹੁਣ ਤੁਸੀਂ ਜਿਹੜਾ ਗੋਰਾ ਸੀਗਾ ਇੱਕ ਤਰ੍ਹਾਂ ਨਾਲ ਅੱਤਵਾਦੀ ਆ ਜਿਹਨੂੰ ਮਾਰਿਆ ਸੀ ਅਤੇ ਉਹਨੂੰ ਛੱਡ ਦਿੱਤਾ ਹੈਗਾ। ਸੋ ਇਹ ਮੁੱਦੇ ਹੁੰਦੇ ਆ ਜਿਹੜੀ ਗੱਲ ਕਰਨੀ, ਨਾ ਕਿ ਸਿਰਫ ਜਿਹੜਾ ਆ ਵੀ ਤੁਸੀਂ ਹੱਥ ਹੁੱਥ ਮਿਲਾ ਕੇ ਤੁਰਦੇ ਬਣੋ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਨਵੀਰ ਸਿੰਘ ਜੀ, ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤ ਹੋਣ ਵਾਲਾ। ਕੋਈ ਮਹੀਨਾ ਜਾਂਦਾ ਆ ਜਦ ਕੋਈ ਨਾ ਕੋਈ ਜਿਹੜਾ ਟਰੱਕਰ ਆ ਕੈਨੇਡਾ US ਬਾਰਡਰ 'ਤੇ ਟਰੱਕ ਲੰਘਾਉਂਦਾ ਨਾ ਫੜਿਆ ਜਾਵੇ। ਇੱਕ ਵਾਰੀ ਫਿਰ ਅੱਜ ਸਤੰਬਰ, ਐਕਚੁਅਲੀ ਇਹ ਗੱਲ ਸਤੰਬਰ 22 ਦੀ ਆ, ਹੁਣ ਬਾਹਰ ਆਈ ਆ ਅੱਜ ਨਿਊਜ਼ ਦੇ ਵਿੱਚ, ਕਹਿੰਦੇ ਭਈ 46 ਪਾਉਂਡ ਮੈਥ ਜਿਹੜੀ ਆ ਕੈਨੇਡੀਅਨ ਲਾ ਇਨਫੋਰਸਮੈਂਟ ਵੱਲੋਂ ਫੜੀ ਗਈ ਆ। ਐਂਬੈਸਡਰ ਬ੍ਰਿਜ ਜਿਹੜਾ ਵਿੰਡਸਰ ਵਾਲੇ ਉੱਧਰ ਹੈਗਾ ਆ, ਵਿੰਡਸਰ ਅਤੇ USA ਦੇ ਬਾਰਡਰ ਦੇ ਉੱਤੇ, ਅਤੇ ਉੱਥੇ 27 ਸਾਲਾਂ ਦਾ ਜਿਹੜਾ ਜਸਪ੍ਰੀਤ ਸਿੰਘ ਨਾਮ ਦਾ ਬੰਦਾ ਆ ਉਸ ਨੂੰ ਅਰੈਸਟ ਕੀਤਾ ਗਿਆ। ਇਹ 46 ਪਾਉਂਡ ਜਿਹੜੀ ਮੈਥ ਆ ਉਸ ਨੂੰ ਇੱਕ ਬੈਗ ਦੇ ਵਿੱਚ ਟਰੱਕ ਦੇ ਵਿੱਚ ਪਾ ਕੇ ਲੰਘਾ ਰਿਹਾ ਸੀ, ਜਿਸ ਦੀ ਕਿ ਪੂਰੀ ਕੀਮਤ ਜਿਹੜੀ ਆ $2.7 ਮਿਲੀਅਨ ਜਿਹੜੀ ਬਣਦੀ ਹੈਗੀ ਆ। ਵਾਹ, ਇਹ ਦੇਖ ਲਓ ਜੀ ਹਾਲ ਕੀ ਆ ਲੋਕਾਂ ਨੇ, ਕੀ ਕੰਮ ਜਿਹੜੇ ਆ ਉਹ ਸ਼ੁਰੂ ਕੀਤੇ ਹੋਏ ਨੇ। ਤੇ ਸਮਾਂ ਸਮਾਪਤ ਹੈ ਤੇ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦਾ ਹਾਲ ਜਿਹੜਾ ਤੁਹਾਨੂੰ ਜੇ ਦੱਸ ਜਾਈਏ। ਅੱਜ ਸਟਾਕ ਮਾਰਕੀਟ ਦੇ ਵਿੱਚ ਭਾਰੀ ਉਛਾਲ ਜਿਹੜਾ ਉਹ ਦੇਖਿਆ ਗਿਆ। ਤਕਰੀਬਨ 2% ਡਾਓ ਜੋਨਸ ਦੇ ਵਿੱਚ ਵਾਧਾ ਹੋਇਆ, 530 ਪੁਆਇੰਟ ਜਿਹੜੇ ਉੱਤੇ ਗਈ, 28,303 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ ਵੀ 210 ਪੁਆਇੰਟਾਂ ਦਾ ਵਾਧਾ ਹੋਇਆ, 11,364 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 58 ਪੁਆਇੰਟ ਵਧੇ, 3419 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਸੋਨੇ ਦੀ ਕੀਮਤ ਜਿਹੜੀ ਜੀ $1,890 ਪ੍ਰਤੀ ਆਉਂਸ ਰਹੀ ਜੀ। ਅਤੇ ਜੇ ਡਾਲਰ ਦੀ ਕਨਵਰਸ਼ਨ ਰੇਟ ਦੱਸਦੇ ਜਾਈਏ, ਇੱਕ US ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ 34 ਪੈਸੇ ਦੇ ਬਰਾਬਰ ਰਹੀ ਆ, ਅਤੇ ਜੇ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਅਤੇ 32.5 ਸੈਂਟ ਦੇ ਬਰਾਬਰ ਰਹੀ ਹੈਗੀ ਆ ਜੀ। ਤੇ ਹੁਣ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।